ਜੋ ਸਿੰਘ ਜੀ ਅਗਲੀ ਜਿਹੜੀ ਖਬਰ ਆ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਆ। ਉੱਥੋਂ ਦੀ ਯੂਨੀਵਰਸਿਟੀ ਪੁਲਿਸ ਡਿਪਾਰਟਮੈਂਟ ਤੇ ਉੱਥੋਂ ਇਹ ਖਬਰ ਜਿਹੜੀ ਆ ਰਹੀ ਆ ਬੀਤੀ 7 ਫਰਵਰੀ ਨੂੰ ਇੱਕ ਉੱਥੇ ਹੇਟ ਕ੍ਰਾਈਮ ਜਿਹੜਾ ਉਹ ਵਾਪਰਿਆ ਆ, ਜਿੱਥੇ ਇੱਕ ਸਿੱਖ ਮੁੰਡੇ ਦੀ ਕੁੱਟਮਾਰ ਹੋਈ ਆ ਤੇ ਨਾਲ ਇਹ ਪਤਾ ਲੱਗਾ ਆ ਵੀ ਉਸ ਦੀ ਦਸਤਾਰ ਨੂੰ ਵੀ ਹੱਥ ਪਾਇਆ ਗਿਆ ਹੈਗਾ ਆ। ਸੋ ਇਹ ਕਹਿੰਦੇ ਵੀ ਮੈਕਵਾਇਰ ਹਾਲ ਜਿਹੜਾ ਉੱਥੇ ਹੈਗਾ ਆ ਉਸ ਦੇ ਬਾਹਰ ਇਹ ਜਿਹੜਾ ਹੇਟ ਕ੍ਰਾਈਮ ਹੋਇਆ ਆ। ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੀ ਪੁਲਿਸ ਡਿਪਾਰਟਮੈਂਟ ਨੇ ਅਲਰਟ ਜਾਰੀ ਕੀਤਾ। ਜਿਹੜਾ ਕ੍ਰਾਈਮ ਉਹਨਾਂ ਨੇ ਖੁਦ ਲਿਖ ਕੇ ਘੱਲਿਆ ਵੀ ਇਹ ਜਿਹੜਾ ਹੇਟ ਕ੍ਰਾਈਮ ਸੀ ਆਊਟਸਾਈਡ ਆਫ ਮੈਕਵਾਇਰ ਹਾਲ 7 ਫਰਵਰੀ 2026 ਨੂੰ ਤੜਕੇ 12:45 ਦੇ ਇਹ ਸਾਰਾ ਕੁਝ ਵਾਪਰਿਆ। ਕਹਿੰਦੇ ਵੀ ਕੈਂਪਸ ਦੇ ਉੱਤੇ ਸੀਗਾ ਇੱਕ ਜਿਹੜਾ ਮੁੰਡਾ ਉੱਥੇ ਜਾ ਰਿਹਾ ਸੀ, ਉਸ ਦੇ ਆਲੇ ਦੁਆਲੇ 5 ਹੋਰ ਇੰਡੀਵਿਜੂਅਲ ਆਏ ਜਿਨ੍ਹਾਂ ਨੇ ਉਸ ਨੂੰ ਅਸੌਲਟ ਜਿਹੜਾ ਉਹ ਕੀਤਾ ਤੇ ਉਹਦੀ ਟਰਬਨ ਜਿਹੜੀ ਆ ਟੋਰ ਆਫ ਕਰ ਦਿੱਤੀ ਤੇ ਬਾਅਦ ਦੇ ਵਿੱਚ ਉਸ ਨੂੰ ਉੱਥੋਂ ਜਿਹੜੇ ਉਹ ਦੌੜ ਗਏ ਹੈਗੇ। ਸੋ ਜਿਹੜੇ 5 ਸਸਪੈਕਟ ਆ ਜਿਨ੍ਹਾਂ ਦੇ ਵਿੱਚੋਂ ਜਿਹੜੇ ਕਹਿੰਦੇ ਵੀ ਵਾਈਟ ਮੇਲ ਅਡਲਟ, ਹਿਸਪੈਨਿਕ ਮੇਲ ਅਡਲਟ, ਵਾਈਟ ਔਰ ਹਿਸਪੈਨਿਕ ਮੇਲ ਅਡਲਟ, ਹਿਸਪੈਨਿਕ ਫੀਮੇਲ ਅਡਲਟ ਤੇ ਵਾਈਟ ਔਰ ਹਿਸਪੈਨਿਕ ਫੀਮੇਲ ਅਡਲਟ ਦੱਸੇ ਜਿਹੜੇ ਹੋ ਗਏ ਆ। ਸੋ 3 ਮੁੰਡੇ ਤੇ 2 ਕੁੜੀਆਂ ਸੀਗੀਆਂ ਜਿਨ੍ਹਾਂ ਨੇ ਇਸ ਮੁੰਡੇ ਦੇ ਉੱਤੇ ਇਸ ਤਰੀਕੇ ਦਾ ਹਮਲਾ ਕੀਤਾ। ਹਰਜੋਤ ਸਿੰਘ ਜੀ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਉਹ ਦੇਖਣ ਵਾਲੀ ਰਹੀ ਗੱਲ ਵੀ ਪਹਿਲਾਂ ਇਸ ਜਿਸ ਦੇ ਨਾਲ ਇਹ SJSU ਦੇ ਸਟੂਡੈਂਟ ਦੇ ਨਾਲ ਜੋ ਇਹ ਵਾਪਰਿਆ ਆ ਉਸ ਨੂੰ ਇਹਨਾਂ ਨੇ ਪਹਿਲੋਂ ਹਿੰਦੂ ਲਿਖ ਦਿੱਤਾ ਸੀ, ਜਿਹੜਾ ਅਲਰਟ ਜਾਰੀ ਕੀਤਾ ਤੇ ਫਿਰ ਉਹਨਾਂ ਨੇ ਕਰੈਕਸ਼ਨ ਈਮੇਲ ਕਰਕੇ ਜਿਹੜਾ ਉਹ ਘੱਲਿਆ ਵੀ ਰੋਂਗਲੀ ਉਸ ਨੂੰ ਇਨਕਰੈਕਟਲੀ ਰਿਪੋਰਟ ਕੀਤਾ ਗਿਆ ਵੀ ਆਇਡੈਂਟੀਫਾਈਡ ਐਜ਼ ਹਿੰਦੂ, ਬਟ ਉਹ ਜਿਹੜਾ ਸਟੂਡੈਂਟ ਆ ਉਹ ਸਿੱਖ ਜਿਹੜਾ ਉਹ ਸੀਗਾ। ਕਹਿੰਦੇ ਵੀ ਜਿਹੜੇ ਅਟੈਕਰ ਆ ਉਹ ਐਂਟੀ ਹਿੰਦੂ ਸੈਂਟੀਮੈਂਟ ਜਿਹੜਾ ਉਹ ਜ਼ਾਹਰ ਕਰ ਰਹੇ ਸੀਗੇ। ਸੋ ਪਰ ਇਹ ਵੀ ਦੇਖੋ 2 ਚੀਜ਼ਾਂ ਇਸ ਦੇ ਵਿੱਚ, ਇੱਕ ਤਾਂ ਇਹ ਆ ਵੀ ਬੱਚਿਆਂ ਦੇ ਵਿੱਚ ਹੀ, ਵਿਦਿਆਰਥੀਆਂ ਦੇ ਵਿੱਚ ਹੀ, ਹੁਣ ਇਹ ਨਹੀਂ ਪਤਾ ਵੀ ਵਿਦਿਆਰਥੀ ਸੀਗੇ ਉੱਥੋਂ ਦੇ ਜਾਂ ਕੌਣ ਸੀਗੇ ਜਿਨ੍ਹਾਂ ਨੇ ਆ ਕੇ ਇਹ ਹਮਲਾ ਇਸ ਦੇ ਉੱਤੇ ਜਿਹੜਾ ਉਹ ਕੀਤਾ ਵੀ ਉਸ ਦੀ ਆਇਡੈਂਟੀਟੀ ਨੂੰ ਟਾਰਗੇਟ ਜਿਹੜਾ ਉਹ ਕਰਕੇ ਉਸ ਦੇ ਨਾਲ ਕੁੱਟਮਾਰ ਕੀਤੀ, ਉਸ ਦੀ ਜਿਹੜੀ ਦਸਤਾਰ ਆ ਉਸ ਨੂੰ ਜਿਹੜਾ ਉਹ ਲਾਇਆ ਤੇ ਉਹਨਾਂ ਜਿਹੜੇ ਅਸੌਲਟ ਕਰਨ ਵਾਲੇ ਆ, ਹਮਲਾ ਕਰਨ ਵਾਲੇ ਆ, ਵੀ ਉਹਨਾਂ ਦੇ ਮਨਾਂ ਦੇ ਵਿੱਚ ਕਿੱਦਾਂ ਹੇਟ ਆ ਇਹਨਾਂ ਲੋਕਾਂ ਦੇ ਪ੍ਰਤੀ ਜਿਹੜੀ ਉਹ ਭਰੀ ਪਈ ਹੋਈ ਸੀਗੀ। ਸੋ ਇਸ ਸੰਬੰਧ ਦੇ ਵਿੱਚ ਹਰਜੋਤ ਸਿੰਘ ਜੀ ਆਉਂਦੇ ਦਿਨਾਂ 'ਚ ਇੱਕ ਟਾਊਨ ਹਾਲ ਮੀਟਿੰਗ ਹੁਣ ਰੱਖੀ ਜਿਹੜੀ ਉਹ ਗਈ ਹੈਗੀ ਆ, ਜਿਸ ਦੇ ਵਿੱਚ ਜਿਹੜਾ ਸਿੱਖ ਸਟੂਡੈਂਟ ਆ ਉਸ ਨੂੰ ਹੇਟ ਕ੍ਰਾਈਮ ਦਾ ਸਾਹਮਣਾ ਕਰਨਾ ਪਿਆ ਸੈਨ ਹੋਜ਼ੇ ਸਟੇਟ ਕੈਂਪਸ ਦੇ ਵਿੱਚ। ਦਸਤਾਰ ਜਿਹੜੀ ਉਸ ਦੀ ਧੱਕੇ ਦੇ ਨਾਲ ਉਤਾਰੀ ਗਈ ਆ। ਸੋ ਇਹ ਜਿਹੜੀ ਟਾਊਨ ਹਾਲ ਮੀਟਿੰਗ 12 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਵੀਰਵਾਰ ਨੂੰ ਸ਼ਾਮੀ 5 ਤੋਂ 9 ਵਜੇ ਤੱਕ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਥੀਏਟਰ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਜਿਹੜੀ ਇਨਫੋਰਮੇਸ਼ਨ ਆਪਣੇ ਕੋਲ ਪਹੁੰਚੀ ਆ, ਉਹ ਜਿਹੜੀਆਂ ਸੰਬੰਧਿਤ ਈਮੇਲਸ ਆ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਪੁਲਿਸ ਡਿਪਾਰਟਮੈਂਟ ਦੀਆਂ ਉਹ ਸਾਡੇ ਕੋਲ ਮੌਜੂਦ ਆ, ਜਿਸ ਦੇ ਆਧਾਰ ਦੇ ਉੱਤੇ ਆਪਾਂ ਤੁਹਾਨੂੰ ਇਹ ਸਾਰੀ ਜਿਹੜੀ ਜਾਣਕਾਰੀ ਆ ਉਹ ਦੱਸ ਰਹੇ ਆ। ਜਿਹੜੇ ਬੱਚੇ ਆ ਉਹਨਾਂ ਨੇ ਵੀ, ਕੁਝ ਵਿਦਿਆਰਥੀਆਂ ਨੇ ਵੀ ਆਪਣੇ ਕੋਲੇ ਜਿਹੜੀ ਜਾਣਕਾਰੀ ਆ ਇਸ ਦੇ ਬਾਰੇ ਜਿਹੜੀ ਉਹ ਦੱਸੀ ਜਿਹੜੀ ਉਹ ਹੈਗੀ ਆ। ਸੋ ਬੜੀ ਮੰਦਭਾਗੀ ਘਟਨਾ ਆ ਅੱਜ ਦੇ ਯੁੱਗ ਦੇ ਵਿੱਚ, ਖਾਸ ਕਰਕੇ ਉੱਥੇ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਿੱਖ ਸਟੂਡੈਂਟ ਐਸੋਸੀਏਸ਼ਨ ਆ, ਹੋਰ ਬਹੁਤ ਸਾਰੀਆਂ ਐਸੋਸੀਏਸ਼ਨ ਆ, ਪਿਛਲੇ ਲੰਮੇ ਅਰਸੇ ਤੋਂ, ਕਈ ਸਾਲਾਂ ਤੋਂ ਸਿੱਖ ਟਰਬਨ ਡੇ ਕਰਦੇ ਜਿਹੜੇ ਉਹ ਆ ਰਹੇ ਆ। ਸਿੱਖਾਂ ਬਾਰੇ ਵੀ ਉੱਥੇ ਪਤਾ ਆ, ਪਰ ਓਵਰਆਲ ਆਪਾਂ ਕਹਿ ਸਕਦੇ ਹਾਂ ਵੀ ਇਹ ਕਿ ਇਮੀਗ੍ਰੈਂਟਸ ਦੇ ਪ੍ਰਤੀ ਜਿਹੜੀ ਹਿੰਸਾ ਜਾਂ ਕਹਿ ਲਓ ਜਾਂ ਨਫ਼ਰਤ ਜਿਹੜੀ ਆ ਉਹ ਇੱਕ ਹਿੰਸਕ ਰੂਪ ਅਖਤਿਆਰ ਕਰ ਰਹੀ ਆ। ਖਾਸ ਕਰਕੇ ਏਡੀ ਪ੍ਰੈਸਟੀਜੀਅਸ ਯੂਨੀਵਰਸਿਟੀ ਦੇ ਵਿੱਚ ਇਦਾਂ ਦੀ ਜਿਹੜਾ ਇੰਸੀਡੈਂਟ ਵਾਪਰਨਾ ਬੜੀ ਹੀ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਜੀ। ਬਿਲਕੁਲ ਇੰਨੀ ਵੱਡੀ ਗਿਣਤੀ 'ਚ ਜਿਹੜੇ ਸਿੱਖ ਆ ਵੀ ਏਰੀਏ ਦੇ ਵਿੱਚ ਰਹਿੰਦੇ ਆ, 7 ਦੇ ਕਰੀਬ ਗੁਰੂ ਘਰ ਹੈਗੇ ਆ ਤੇ ਤੁਸੀਂ ਵੀ ਉੱਥੋਂ ਪੜ੍ਹੇ ਹੋ, ਬਹੁਤ ਸਾਰੇ ਸਿੱਖ ਸਟੂਡੈਂਟ ਉੱਥੇ ਸਟੂਡੈਂਟ ਆ। ਸੋ ਇਦਾਂ ਦੀ ਘਟਨਾ ਵਾਪਰੇ ਤੇ ਉੱਥੇ ਦਾ ਜਿਹੜਾ ਪੁਲਿਸ ਆਫੀਸਰ ਇਹ ਪੱਗ ਵਾਲੇ ਨੂੰ ਲਿਖਦਾ ਵੀ ਇੱਕ ਹਿੰਦੂ ਜੈਂਟਲਮੈਨ ਦੇ ਉੱਤੇ ਅਟੈਕ ਹੋਇਆ। ਇਹ ਕਿੱਡੀ ਮਾੜੀ ਗੱਲ ਹੈਗੀ ਆ। ਸੋ ਵਾਰ-ਵਾਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਦੱਸਦੇ ਰਹਿੰਦੇ ਆ ਵੀ ਹੇਟ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ ਆ। ਕਈ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ। ਆ ਤੁਹਾਡੇ ਲਈ ਚੇਤਾਵਨੀ ਹੈ, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਕੁਝ ਵਾਪਰਿਆ ਹੈਗਾ।